ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਰਾਣਾ ਰਫਸਾਰ ਸੈਨ ਨੇ ਆਂਦੇ ਨੇ ਮੈਂ ਆਪਣੇ ਬੱਚਿਆਂ ਦੇ ਨਾਲ ਪਾਕਿਸਤਾਨ 'ਚ ਰਹਿਣਾ ਚਾਹੁੰਦਾ, ਆਪਣੇ ਭੈਣ ਭਰਾਵਾਂ ਦੇ ਨਾਲ, ਪਰ ਮੇਰੀ ਜਿਹੜੀ ਤਨਖਾਹ ਹੈ ਉਹਦਾ 70% ਤੇ ਮੇਰੇ ਬੱਚਿਆਂ ਦੀ ਤਲੀਮ ਤੇ ਲੱਗ ਜਾਂਦਾ ਤੇ ਲੋਕ ਸਮਝ ਹੀ ਨਹੀਂ ਰਹੇ ਕਿ ਅਸੀਂ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ ਤਲੀਮ। ਮੇਰਾ ਭਰਾ ਹੈ, ਉਹਦੇ 4 ਬੱਚੇ ਨੇ ਮਾਸ਼ਾਅੱਲਾ, 3 ਸਕੂਲ ਜਾਂਦੇ ਨੇ, ਚੌਥੇ ਨੇ ਵੀ ਜਾਣਾ ਹੈ। 35-40 ਹਜ਼ਾਰ ਰੁਪਈਆ ਸਿਆਲਕੋਟ ਗ੍ਰਾਮਰ ਇੱਕ ਘਟੀਆ ਜਿਹਾ ਸਕੂਲ ਹੈ, ਉਹਦੇ ਵਿੱਚ ਜਾਣ ਦੇ ਵੈਨ ਦੇ ਕਰਕੇ ਉਹਨਾਂ ਦੀ ਫੀਸ ਹੈ। ਮੈਟ੍ਰਿਕ ਤੱਕ ਜਾਂਦਿਆਂ ਜਾਂਦਿਆਂ 4 ਬੱਚਿਆਂ ਦੇ ਜਿਹੜਾ ਨਾ ਐਵਰੇਜ ਲੱਖ ਰੁਪਈਆ ਲੱਗਣਾ ਹੈ। ਲੱਖ ਰੁਪਈਆ ਉਹਨਾਂ ਨੇ ਲਾਣਾ 10 ਸਾਲ। 10 ਸਾਲ ਬਾਅਦ ਜਦੋਂ ਚਾਰੇ ਬੱਚਿਆਂ ਮੈਟ੍ਰਿਕ ਕਰ ਜਾਣਾ, ਐਵਰੇਜ ਲੱਖ ਰੁਪਈਆ ਖਰਚਾ ਕਰ ਲਓ ਤੁਸੀਂ 4 ਬੱਚਿਆਂ ਦੇ। ਲੱਖ ਨੂੰ ਜ਼ਰਬ ਦਿਓ ਸਾਲ ਨਾਲ, 12 ਲੱਖ 12 ਦਾ ਆ 1 ਕਰੋੜ 20 ਲੱਖ ਰੁਪਈਆ। 1 ਕਰੋੜ 20 ਲੱਖ ਰੁਪਈਆ ਲਾ ਕੇ 4 ਬੱਚਿਆਂ ਨੇ, ਇਹ ਮੈਂ ਇੱਕ ਐਵਰੇਜ ਔਸਤ ਦੀ ਗੱਲ ਕਰ ਰਿਹਾ, ਔਸਤਨ 4 ਬੱਚਿਆਂ ਨੇ ਜਿਹੜਾ 1 ਕਰੋੜ 20 ਲੱਖ ਲਾ ਕੇ ਮੈਟ੍ਰਿਕ ਕਰਨਾ, ਔਰ ਮੈਟ੍ਰਿਕ ਤੋਂ ਬਾਅਦ ਉਹਨਾਂ ਦੀ ਹਾਲੇ ਉਹਨਾਂ ਨੇ ਪੈਰਾਂ 'ਤੇ ਨਹੀਂ ਖਲੋਣਾ। ਅਸੀਂ ਆਪਣੀ ਸਭ ਤੋਂ ਵੱਡੀ ਜ਼ਿੰਦਗੀ ਦੀ ਇਨਵੈਸਟਮੈਂਟ ਜ਼ਾਇਆ ਕਰ ਰਹੇ ਹਾਂ, ਸਭ ਤੋਂ ਵੱਡੀ ਸਰਮਾਇਆਕਾਰੀ 1 ਕਰੋੜ 20 ਲੱਖ ਵੀ ਜ਼ਾਇਆ ਕਰ ਰਹੇ ਹਾਂ, ਫਿਰ ਬੱਚਿਆਂ ਦੇ 10 ਸਾਲ ਵੀ ਜ਼ਾਇਆ ਕਰ ਰਹੇ ਹਾਂ, ਔਰ ਬੱਚਿਆਂ ਨੂੰ ਹਾਸਲ ਵੀ ਕੁਛ ਨਹੀਂ ਹੋਣਾ ਸਿਵਾਏ ਮੂੰਹ ਡਿੰਗੇ ਕਰਕੇ ਥੋੜ੍ਹੀ ਬਹੁਤ ਅੰਗਰੇਜ਼ੀ ਆਉਣ ਦੇ। ਇਹ ਸਕੂਲ ਇੰਜ ਲੁੱਟਣ ਡੇ ਨੇ ਸਾਨੂੰ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਕਰੋੜ 2 ਕਰੋੜ ਰੁਪਈਆ ਲੱਗ ਜਾਏਗਾ, ਉਸ ਤੋਂ ਬਾਅਦ ਉਹ ਬਾਹਰ ਆ ਕੇ ਧੱਕੇ ਖਾਣਗੇ। ਇਹ ਵੇ ਸਾਡਾ ਮੁਕੱਦਰ, ਇਹਨੂੰ ਕਹਿ ਰਹੇ ਨੇ ਤਲੀਮ। ਜ਼ਿੰਦਗੀ ਵੀ ਜ਼ਾਇਆ, ਪੈਸਾ ਵੀ ਜ਼ਾਇਆ ਤੇ ਹਾਸਲ ਵੀ ਕੁਛ ਨਾ ਹੋਇਆ। ਤੇ ਜਿਹੜੀਆਂ ਕੌਮਾਂ ਆਪਣੀ ਜ਼ਬਾਨ 'ਚ ਪੜ੍ਹਦੀਆਂ ਨੇ ਉਹ ਇੰਨੇ ਅਰਸੇ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦੇ ਮਾਹਰ ਬਣ ਕੇ ਇਜਾਦਾਤ ਕਰਨ ਦੇ ਕਾਬਲ ਹੋ ਜਾਂਦੇ ਨੇ। ਸਾਡਾ ਕੋਈ ਬੱਚਾ ਵੀ ਮਾਸਟਰ ਕਰਕੇ ਕੋਈ ਇਜਾਦ ਕਰਨ ਦੇ, ਉਹ ਆਂਦਾ ਯਾਰ ਮੈਨੂੰ ਕਲਰਕ ਲਾ ਦਿਓ, ਤੁਹਾਡੀ ਮਿਹਰਬਾਨੀ ਹੈ, ਕੋਈ ਕਲਰਕ ਦੀ ਨੌਕਰੀ, ਕੋਈ ਚਪੜਾਸੀ ਦੀ ਨੌਕਰੀ ਦੇ ਦਿਓ, ਮੈਂ ਮਾਸਟਰ ਡਿਗਰੀ ਹੋਲਡਰ ਹਾਂ। ਤੇ ਇਹ ਵੇ ਤੁਹਾਡੀ ਤਲੀਮ। ਤੇ ਉਹ ਜਿਹੜੇ ਜਾਪਾਨ, ਜਰਮਨੀ, ਸਪੇਨ, ਇਟਲੀ, ਚੀਨ, ਇਹ ਸਾਰੇ ਆਪਣੀ ਜ਼ੁਬਾਨ 'ਚ ਪੜ੍ਹਾਉਂਦੇ ਨੇ। 16 ਸਾਲ ਬਾਅਦ ਇਹਨਾਂ ਦਾ ਬੱਚਾ ਜਿਹੜਾ ਕੋਈ ਨਾ ਕੋਈ ਸ਼ੈ ਇਜਾਦ ਕਰਨ ਦੇ ਕਾਬਲ ਹੋ ਜਾਂਦਾ, ਕੋਈ ਨਾ ਕੋਈ ਕਿਸੇ ਨਾ ਕਿਸੇ ਹੁਨਰ ਦਾ ਮਾਹਰ ਬਣ ਜਾਂਦਾ, ਉਹ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਗੁਜ਼ਾਰਨ ਦੇ ਕਾਬਲ ਹੋ ਜਾਂਦਾ। ਸਾਡੇ ਮਾਸਟਰ ਕਰਕੇ ਫਿਰ ਆਉਂਦੇ ਨੇ ਸਾਡੇ ਵਿਆਹ ਨਹੀਂ ਹੋ ਰਹੇ। ਜਦੋਂ ਤੁਸੀਂ ਰੋਜ਼ਗਾਰ ਦੇ ਕਾਬਲ ਹੀ ਨਹੀਂ ਹੋਣਾ ਤੇ ਉਹ ਅੰਗਰੇਜ਼ੀ ਜ਼ੁਬਾਨ ਵੀ ਤੁਹਾਨੂੰ ਨਹੀਂ ਆਉਂਦੀ, ਤੁਹਾਨੂੰ ਬੋਲਣੀ ਨਹੀਂ। ਜਿਹੜੇ ਬੰਦੇ ਤੁਹਾਡੇ ਮਾਸਟਰ ਕੀਤਾ ਹੈ ਨਾ, ਉਹ ਅੰਗਰੇਜ਼ੀ ਬੋਲ ਨਹੀਂ ਸਕਦਾ। 22-24 ਸਾਲ 'ਚੋਂ ਮਾਸਟਰ ਕਰਦਾ, ਜ਼ਾਇਆ ਕਰਕੇ ਉਹਨੂੰ ਉਹ ਜ਼ੁਬਾਨ ਆਈ ਵੀ ਨਹੀਂ, ਕਰੋੜਾਂ ਰੁਪਈਆ ਵੀ ਜ਼ਾਇਆ ਹੋ ਗਿਆ, ਉਹਨੂੰ ਕੋਈ ਨੌਕਰੀ ਵੀ ਨਹੀਂ 20,000 ਦੀ ਰੱਖ ਰਿਹਾ। ਤੇ ਕੋਈ ਬੰਦਾ ਇਸ ਜ਼ੁਲਮ ਦੇ, ਇਸ ਜਹਾਲਤ ਦੇ ਨਿਜ਼ਾਮ ਨੂੰ ਬਦਲਣ ਦੀ ਗੱਲ ਹੀ ਨਹੀਂ ਕਰ ਰਿਹਾ। ਇਹ ਜ਼ੁਲਮ, ਇਹ ਜਹਾਲਤ, ਇਹ ਸਾਡੇ ਜਿੰਨੇ ਰਾਣੇ, ਜੱਟ, ਵੱਟ, ਫਲਾਣ, ਢੰਗਾਣ, ਇਹਨਾਂ ਸਭ ਨੂੰ ਆਪਣੇ ਨਾਲ ਸਿਰਫ ਗੁਲਾਮ ਲਾਣਾ ਚਾਹੀਦਾ। ਜਿੰਨੀ ਦੇਰ ਤੱਕ ਤੁਸੀਂ ਇੰਗਲਿਸ਼ ਦੇ ਗੁਲਾਮ ਹੋ, ਤੁਹਾਡੀ ਇੱਕੋ ਹੀ ਸ਼ਨਾਖਤ ਹੈ, ਗੁਲਾਮ। ਬਸ ਜਿੰਜ ਜ਼ਿਲਤ ਦੀ ਤੁਸੀਂ ਜ਼ਿੰਦਗੀ ਗੁਜ਼ਾਰ ਰਹੇ ਹੋ, ਤੁਸੀਂ ਕਿਸ ਗੱਲ ਦੇ ਜੱਟ, ਵੱਟ, ਰਾਣੇ, ਪਠਾਨ, ਬਲੋਚ ਤੇ ਹੋਰੇ ਕੀ ਹੋ ਤੁਸੀਂ?